ਭਾਰਤ ਪਾਣੀ ਦੇ ਮਾਮਲੇ ਦੇ ਉੱਤੇ ਇੱਕ ਐਟੋਮਿਕ ਜੰਗ ਸ਼ੁਰੂ ਕਰਨਾ ਚਾਹੁੰਦਾ ਹੈ। ਬਿਲਾਵਲ ਦੀ ਨਵੀਂ ਗੱਲਬਾਤ। ਹਜੇ ਤੇ ਦੋਵੇਂ ਮੁਲਕਾਂ ਵਿਚਕਾਰ ਮਨਜ਼ੂਰ ਹੋਏ ਕਿਸੇ ਸਮਝੌਤੇ ਨੂੰ ਨਹੀਂ ਮੁਕਾਇਆ ਗਿਆ। ਦੋਵੇਂ ਕੈਮਦੈਮ ਨੇ ਪਾਕਿਸਤਾਨੀ ਫਾਰਨ ਆਫਿਸ ਦਾ ਬਿਆਨ। ਬਲੋਚਿਸਤਾਨ 'ਚ 90 ਦਿਨਾਂ ਦੀ ਗ੍ਰਿਫਤਾਰੀ ਦੇ ਉੱਤੇ ਨਵਾਂ ਕਾਨੂੰਨ ਮਨਜ਼ੂਰ ਕਰ ਲਿਆ ਗਿਆ। ਪੰਜਾਬ ਭਰ ਦੇ 에ਅਰਪੋਰਟਸ ਤੇ 15 ਕਿਲੋਮੀਟਰ ਘੇਰੇ ਦੇ ਵਿੱਚ ਦਫਾ 144 ਲਾ ਦਿੱਤੀ ਗਈ ਤੇ ਸੁਣਿਆ ਜੇ ਕਿ ਪਾਕਿਸਤਾਨ 'ਚ ਗਰੀਬੀ ਵਧੀ ਹੈ। ਰਿਪੋਰਟ ਹੈ ਵਰਲਡ ਬੈਂਕ ਦੀ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦੀ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ ਦੇ ਵਿੱਚ 5 ਜੂਨ ਸਾਲ 2025 ਦਾ ਦਿਨ ਢਲ ਰਿਹਾ ਹੈ, ਜਦਕਿ ਪਾਕਿਸਤਾਨ 'ਚ 6 ਜੂਨ ਸਾਲ 2025 ਦਾ ਦਿਨ ਚੜ੍ਹਿਆ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਸੀਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕਰਨੇ ਹਾਂ। ਸਾਡੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨਾਂ ਨੂੰ ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 408 722 7698। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਦੇ ਬੁਲੇਟਿਨ ਨਾਲ ਚੱਲਨੇ ਹਾਂ। ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਔਰ ਪਾਕਿਸਤਾਨ ਤੋਂ ਅਮਰੀਕਾ ਸਮੇਤ ਦੂਜੇ ਮੁਲਕਾਂ 'ਚ ਜਾ ਕੇ ਪਾਕਿਸਤਾਨ ਔਰ ਭਾਰਤ ਦੇ ਆਪਸੀ ਵਿਗੜੇ ਹੋਏ ਮਾਮਲਾਤ ਦੇ ਵਿੱਚ ਭਾਰਤੀ ਸਾਜ਼ਿਸ਼ ਦੇ ਬਾਰੇ ਦੱਸ ਪਾਉਣ ਵਾਲੇ ਪਾਕਿਸਤਾਨੀ 10 ਬੰਦਿਆਂ ਦੇ ਪਾਰਲੀਮਾਨੀ ਜੱਥੇ ਦੇ ਪ੍ਰਧਾਨ ਬਿਲਾਵਲ ਹੋਣਾ ਦਾ ਆਖਣਾ ਹੈ ਕਿ ਭਾਰਤ ਪਾਕਿਸਤਾਨ ਦੇ ਨਾਲ ਐਟੋਮਿਕ ਜੰਗ ਸ਼ੁਰੂ ਕਰਨਾ ਚਾਹੁੰਦਾ ਹੈ, ਕਿਉਂਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਪਾਣੀ ਪਾਕਿਸਤਾਨ ਦੀ ਲਾਈਫਲਾਈਨ ਆ, ਬਲਕਿ 24 ਕਰੋੜ ਲੋਕਾਂ ਦੀ ਲਾਈਫਲਾਈਨ ਆ। ਇਹਦੇ ਨਾਲ ਜਦੋਂ ਕੋਈ ਛੇੜਛਾੜ ਕੀਤੀ ਜਾਏਗੀ ਤੇ ਪਾਕਿਸਤਾਨ ਫਿਰ ਆਪਣਾ ਦਿਫਾ ਕਰਨਾ ਜਾਣਦਾ ਹੈ। ਬਿਲਾਵਲ ਜ਼ਰਦਾਰੀ ਹੋਣਾ ਨੇ ਆਖਿਆ ਕਿ ਪਹਿਲਾਂ ਵੀ ਪਾਕਿਸਤਾਨ ਔਰ ਭਾਰਤ ਦੇ ਆਪਸੀ ਭਖੇ ਹੋਏ ਔਰ ਗੁੰਝਲਦਾਰ ਮਾਮਲੇ ਨੇ ਜਿਹੜੇ ਉਹ ਟਰੰਪ ਹੋਣਾ ਦੀ ਸਾਲਸੀ ਤੋਂ ਬਾਅਦ ਹੀ ਸੁਧਰੇ, ਜਿਹਨੂੰ ਕਿ ਭਾਰਤ ਨਹੀਂ ਮੰਨ ਰਿਹਾ। ਪਰ ਹੁਣ ਜੇ ਕੋਈ ਕੰਮ ਛਿੜ ਗਿਆ ਤੇ ਸ਼ਾਇਦ ਟਰੰਪ ਹੋਣਾ ਨੂੰ ਵੀ ਇਹਦੇ ਵਿੱਚ ਆ ਕੇ ਮਾਮਲੇ ਨਿਬੇੜਨ ਦਾ ਮੌਕਾ ਨਾ ਲੱਭੇ। ਬਿਲਾਵਲ ਹੋਣਾ ਨੇ ਆਖਿਆ ਕਿ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਦੁਨੀਆ ਦੇ ਉਹ ਮੁਲਕ ਜਿਹੜੇ ਪਹਾੜਾਂ ਤੋਂ ਉੱਤੇ ਰਹਿੰਦੇ ਨੇ, ਜਿੱਥੋਂ ਦਰਿਆ ਨਿਕਲਦੇ ਨੇ, ਉਹਨਾਂ ਦੀ ਜੇ ਨੀਵੇਂ ਮੁਲਕਾਂ ਦੇ ਨਾਲ ਅਣਬਣ ਹੁੰਦੀ ਹੈ ਤੇ ਕੀ ਉਹਨਾਂ ਦਾ ਪਾਣੀ ਰੋਕ ਦੇਣਗੇ? ਪਰ ਭਾਰਤ ਇਹ ਕੰਮ ਕਰਕੇ ਇਹੋ ਜਿਹੀ ਮਿਸਾਲ ਬਣਾਉਣਾ ਚਾਹੁੰਦਾ ਹੈ ਔਰ ਅਸੀਂ ਇਹ ਮਿਸਾਲ ਨਹੀਂ ਬਣ ਦੇਣੀ। ਜੇ ਇੱਕ ਮਾਮਲੇ ਦੇ ਉੱਤੇ ਭਾਰਤ ਦੀ ਇਸ ਗੱਲ ਨੂੰ ਅਸੀਂ ਠੀਕ ਸਮਝ ਵੀ ਲਈਏ ਤੇ ਤਾਂ ਵੀ ਇਹ ਮਾਮਲਾ ਬਿਲਕੁਲ ਠੀਕ ਨਹੀਂ ਹੋਏਗਾ, ਕਿਉਂਕਿ ਪਾਣੀ ਕਿਸੇ ਵੀ ਮੁਲਕ ਦੀ ਲਾਈਫਲਾਈਨ ਹੁੰਦੀ ਹੈ। ਇਸ ਮੌਕੇ ਦੇ ਉੱਤੇ ਬਿਲਾਵਲ ਜ਼ਰਦਾਰੀ ਹੋਣਾ ਦਾ ਆਖਣਾ ਸੀਗਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਦੋਂ ਭਾਰਤ ਵੱਲੋਂ ਪਾਕਿਸਤਾਨ ਤੇ ਇਹਦਾ ਦੋਸ਼ ਲਾਇਆ ਗਿਆ ਤੇ ਪਾਕਿਸਤਾਨ ਨੇ ਖੁੱਲੇ ਦਿਲ ਆਖਿਆ ਸੀਗਾ ਕਿ ਆਹ ਇਹਦੀ ਪਰਚੋਲ ਦੇ ਵਿੱਚ ਅਸੀਂ ਹੱਥ ਵੰਡਾਉਨੇ ਹਾਂ। ਪਰ ਭਾਰਤ ਨੇ ਪਾਕਿਸਤਾਨ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੱਥ ਵੰਡਾਉਣ ਦੇ ਮਾਮਲੇ ਦੀ ਬਜਾਏ ਸਿੱਧਾ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ। ਪਰ ਹੁਣ ਮਾਮਲੇ ਇੰਨੇ ਅੱਗੇ ਨਿਕਲ ਚੁੱਕੇ ਨੇ ਕਿ ਪਾਕਿਸਤਾਨ ਇਸ ਮਾਮਲੇ ਤੇ ਪਰਾਂ ਨਹੀਂ ਹੋਏਗਾ। ਪਾਕਿਸਤਾਨ ਦੇ ਫਾਰਨ ਆਫਿਸ ਨੇ ਆਖਿਆ ਹੈ ਕਿ ਕੱਲ ਖਾਜਾ ਆਸਿਫ ਹੋਣਾ ਨੇ ਆਖਿਆ ਸੀਗਾ ਕਿ ਪਾਕਿਸਤਾਨ ਨੇ ਸਿੰਧ ਸਮਝੌਤਾ ਜੇ ਭਾਰਤ ਮੁਕਾਉਣ ਡਿਆ ਤੇ ਅਸੀਂ ਵੀ ਸ਼ਿਮਲਾ ਸਮਝੌਤਾ ਮੁਕਾਉਣੇ ਔਰ ਇਸ ਵੇਲੇ ਦੋਵੇਂ ਮੁਲਕ 1948 ਦੀ ਪੋਜੀਸ਼ਨ ਤੇ ਨੇ। ਖਾਜਾ ਆਸਿਫ ਦੇ ਇਸ ਬਿਆਨ ਦੀ ਖੂਬ ਚਰਚਾ ਹੋਈ ਕਿਉਂਕਿ 1948 ਦੇ ਸਮਝੌਤੇ ਤੱਕ ਲਾਈਨ ਆਫ ਕੰਟਰੋਲ ਨਹੀਂ ਸੀ, ਲਾਈਨ ਆਫ ਸੀਜ਼ਫਾਇਰ ਸੀ, ਯਾਨੀ ਐਸੀ ਸਰਹੱਦ ਜਿਹਦੇ ਉੱਤੇ ਇੱਕ ਹੱਦ ਤੇ ਆ ਕੇ ਗੋਲੀਬੰਦੀ ਕਰ ਦਿੱਤੀ ਜਾਂਦੀ ਹੈ। ਲਾਈਨ ਆਫ ਕੰਟਰੋਲ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਦਾ ਕੰਟਰੋਲ ਪਾਕਿਸਤਾਨ ਔਰ ਇੱਕ ਪਾਸੇ ਦਾ ਭਾਰਤ ਕੋਲ। ਪਾਕਿਸਤਾਨੀ ਡਿਫੈਂਸ ਮਿਨਿਸਟਰ ਦੇ ਇਸ ਬਿਆਨ ਨੂੰ ਇਦਾਂ ਵੀ ਵੇਖਿਆ ਜਾ ਰਿਹਾ ਸੀਗਾ ਕਿ ਜੇ ਭਾਰਤ ਪਾਕਿਸਤਾਨ ਦੇ ਨਾਲ ਸਿੰਧ ਸਮਝੌਤੇ ਨੂੰ ਮੁਕਾਉਂਦਾ ਹੈ ਤੇ ਫਿਰ ਪਾਕਿਸਤਾਨ ਦੇ ਕੋਲ ਵੀ ਇਹ ਮੌਕਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਉਸ ਸਮਝੌਤੇ ਨੂੰ ਮੁਕਾ ਦੇਵੇ ਜਿਹਨੂੰ ਦੋਵੇਂ ਮੁਲਕ ਸ਼ਿਮਲਾ ਸਮਝੌਤੇ ਦੇ ਨਾਂ ਤੋਂ ਜਾਣਦੇ ਨੇ। ਪਾਕਿਸਤਾਨੀ ਡਿਫੈਂਸ ਮਿਨਿਸਟਰ ਦੇ ਇਸ ਬਿਆਨ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ ਪਾਕਿਸਤਾਨ ਕਿਸੇ ਵੀ ਹਮਲੇ ਦੀ ਸੂਰਤ ਦੇ ਵਿੱਚ ਅੱਗੇ ਵਧਣ ਦਾ ਇਰਾਦਾ ਰੱਖਦਾ ਹੈ। ਪਰ ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਹੈ ਕਿ ਹਜੇ ਤੱਕ ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਹੋਏ ਜਿੰਨੇ ਸਮਝੌਤੇ ਨੇ ਪਾਕਿਸਤਾਨ ਉਹਨਾਂ ਦੀ ਪਾਸਦਾਰੀ ਕਰ ਰਿਹਾ ਹੈ। ਜਿੱਦਾਂ ਭਾਰਤ ਦੇ ਵੱਲੋਂ ਸਿੰਧ ਸਮਝੌਤਾ ਮੁਕਾਇਆ ਗਿਆ, ਪਾਕਿਸਤਾਨ ਵੱਲੋਂ ਹਜੇ ਵੀ ਇਹਨੂੰ ਨਹੀਂ ਮੁਕਾਇਆ ਗਿਆ ਔਰ ਨਾ ਇਹਦੇ ਤੇ ਐਲਾਨ ਹੋਇਆ। ਸਰਕਾਰੀ ਪੱਧਰ ਦੇ ਉੱਤੇ ਇਹ ਸ਼ੈਵਾਂ ਮੌਜੂਦ ਨੇ। ਇਹਨਾਂ ਨੂੰ ਜਦੋਂ ਮੁਕਾਇਆ ਜਾਏਗਾ ਤੇ ਇਹਦੇ ਬਾਰੇ ਬਕਾਇਦਾ ਸਰਕਾਰੀ ਪੱਧਰ ਤੇ ਐਲਾਨ ਦਿੱਤਾ ਜਾਏਗਾ। ਕੁਝ ਸਿਆਸੀ ਪੰਡਤਾਂ ਦਾ ਔਰ ਇੰਟਰਨੈਸ਼ਨਲ ਰਿਲੇਸ਼ਨਸ ਦੇ ਮਾਹਿਰਾਂ ਦਾ ਆਖਣਾ ਹੈ ਕਿ ਖਾਜਾ ਆਸਫ ਦੇ ਇਸ ਬਿਆਨ ਨੂੰ ਹੁਣ ਉਹਨਾਂ ਦਾ ਜ਼ਾਤੀ ਬਿਆਨ ਕਰਾਰ ਦਿੱਤਾ ਜਾਊਗਾ। ਪਾਕਿਸਤਾਨ ਦਾ ਪੰਜਵੇਂ ਸੂਬਾ ਬਲੋਚਿਸਤਾਨ, ਜਿੱਥੇ ਅਤਗਰਦੀ ਦੀ ਲਹਿਰ ਵਧੀ ਹੋਈ ਹੈ ਔਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਅਸਿਸਟੈਂਟ ਕਮਿਸ਼ਨਰਸ ਔਰ ਆਲਾ ਅਫਸਰਾਂ ਨੂੰ ਚੁੱਕਿਆ ਜਾ ਰਿਹਾ ਹੈ, ਉੱਥੋਂ ਦੀ ਸਰਕਾਰ ਨੇ ਕੱਲ ਆਪਣੀ ਸੂਬਾ ਅਸੈਂਬਲੀ ਦੇ ਵਿੱਚ ਇੱਕ ਕਾਨੂੰਨ ਮਨਜ਼ੂਰ ਕੀਤਾ ਹੈ। ਇਸ ਕਾਨੂੰਨ ਮੁਜਬ ਹੁਣ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕਰਕੇ 90 ਦਿਨਾਂ ਤੱਕ ਹਿਰਾਸਤ 'ਚ ਰੱਖਿਆ ਜਾ ਸਕੇਗਾ। ਇਸ ਬਾਰੇ ਦੱਸਿਆ ਗਿਆ ਕਿ 90 ਦਿਨਾਂ ਦੀ ਕੈਦ ਦਾ ਨਵਾਂ ਕਾਨੂੰਨ ਹੈ ਜਿਹੜਾ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਿਹੜੇ ਅਤਗਰਦੀ ਦਾ ਸਾਥ ਦਿੰਦੇ ਹੋਏ, ਅਤਗਰਦਾਂ ਦੀ ਹਮਾਇਤ ਕਰਦੇ ਹੋਏ, ਅਤਗਰਦਾਂ ਦੇ ਬਾਹ ਬੇਲੀ ਹੋਏ, ਯਾਨੀ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਕਰਦੇ ਹੋਏ, ਇਸ ਤੋਂ ਅੱਡ ਭੱਤਾਖੋਰੀ ਔਰ ਅਗਵਾ ਕਰਕੇ ਲੋਕਾਂ ਕੋਲੋਂ ਤਵਾਨ ਵਸੂਲਣ ਦੇ ਜਿਹੜੇ ਲੋਕ ਨੇ, ਇਹਨਾਂ ਲੋਕਾਂ ਨੂੰ ਔਰ ਇਹਨਾਂ ਦੇ ਸਹੂਲਤਕਾਰਾਂ ਨੂੰ
90 ਦਿਨਾਂ ਤੱਕ ਬਗੈਰ ਕਿਸੇ ਮੁਕੱਦਮੇ ਦੇ ਚੱਲਣ ਤੋਂ ਕੈਦ ਵਿੱਚ ਰੱਖਿਆ ਜਾ ਸਕੇਗਾ ਔਰ ਇਨਵੈਸਟੀਗੇਸ਼ਨ ਕੀਤੀ ਜਾਏਗੀ। ਜਿਹੜੇ ਬਲੋਚਿਸਤਾਨ ਦੇ ਸੀਐਮ ਨੇ ਸਰਫਰਾਜ਼ ਬੁਗਟੀ ਹੋਣਾ ਨੇ ਇਸ ਮਾਮਲੇ ਦੇ ਉੱਤੇ ਅਸੈਂਬਲੀ 'ਚ ਗੱਲਬਾਤ ਕਰਦੇ ਆਖਿਆ ਕਿ ਹੁਣ ਕੋਈ ਵੀ ਬੰਦਾ ਬਲੋਚਿਸਤਾਨ 'ਚੋਂ ਗਵਾਚੇਗਾ ਨਹੀਂ। ਜੇ ਕੋਈ ਗਵਾਚਿਆ ਤੇ ਇਹਦਾ ਮਤਲਬ ਹੈ ਕਿ ਉਹ ਪੂਰਾ ਪਰਾਂ ਹੋਇਆ ਆ, ਕਿਉਂਕਿ ਅਸੀਂ ਕਾਨੂੰਨਾਂ ਨੂੰ ਹੋਰ ਸਖਤ ਕਰ ਦਿੱਤਾ ਹੈ। ਇਸ ਤੋਂ ਅੱਡ ਉਹਨਾਂ ਦਾ ਆਖਣਾ ਸੀਗਾ ਕਿ ਇਸ ਵੇਲੇ ਬਲੋਚਿਸਤਾਨ ਦੇ ਵਿੱਚ ਜਿੰਨੀ ਅਤਗਰਦੀ ਹੋ ਰਹੀ ਹੈ ਸਾਰੀ ਭਾਰਤੀ ਸਪਾਂਸਰ ਹੈ ਔਰ ਇਹਦੇ ਬਕਾਇਦਾ ਸਬੂਤ ਹੈ ਨੇ ਜਿਹੜਾ ਪਾਕਿਸਤਾਨ ਹੌਲੀ ਹੌਲੀ ਕਰਕੇ ਪੂਰੀ ਦੁਨੀਆ ਦੇ ਸਾਹਮਣੇ ਰੱਖਣ ਡਿਆ ਹੈ। ਉਹਨਾਂ ਨੇ ਆਖਿਆ ਕਿ ਇਸ ਵੇਲੇ ਬਲੋਚਿਸਤਾਨ ਦੇ ਵਿੱਚ ਜਿਹੜੀ ਏਕਤਾ ਦੀ ਲੋੜ ਹੈ ਉਹ ਵਿਖਾਉਣੀ ਚਾਹੀਦੀ ਹੈ। ਉਹਨਾਂ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਸਿਰਫ ਬਲੋਚਿਸਤਾਨ 'ਚ ਪੰਜਾਬ ਵਾਸੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹਦੇ ਤੇ ਉਹਨਾਂ ਦਾ ਆਖਣਾ ਸੀਗਾ ਕਿ ਇਹਨੂੰ ਪੰਜਾਬੀਆਂ ਦਾ ਕਤਲ ਨਾ ਆਖਿਆ ਜਾਏ, ਇਹ ਆਖਿਆ ਜਾਏ ਕਿ ਪਾਕਿਸਤਾਨੀਆਂ ਦਾ ਕਤਲ। ਯਾਦ ਰਵੇ ਕਿ ਬਲੋਚਿਸਤਾਨ ਦੇ ਵਿੱਚ ਪੰਜਾਬੀਆਂ ਨੂੰ ਸ਼ਨਾਖਤ ਤੋਂ ਬਾਅਦ ਕਤਲ ਕੀਤਾ ਜਾ ਰਿਹਾ, ਨਾ ਤੇ ਉੱਥੇ ਕਿਸੇ ਸਿੰਧੀ ਦਾ ਕਤਲ ਹੋ ਰਿਹਾ ਹੈ, ਨਾ ਕਿਸੇ ਪਸ਼ਤੋ ਬੋਲਣ ਵਾਲੇ ਦਾ, ਨਾ ਕਿਸੇ ਕਸ਼ਮੀਰੀ ਬੋਲਣ ਵਾਲੇ ਦਾ ਔਰ ਨਾ ਪਾਕਿਸਤਾਨ ਦੇ ਕਿਸੇ ਹੋਰ ਸੂਬੇ ਦੇ ਕਿਸੇ ਸ਼ਹਿਰੀ ਦਾ। ਸਿਰਫ ਔਰ ਸਿਰਫ ਬਲੋਚ ਅਤਗਰਦਾਂ ਵੱਲੋਂ ਉੱਥੇ ਪੰਜਾਬੀਆਂ ਨੂੰ ਸ਼ਨਾਖਤ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਆ। ਉਹਨਾਂ ਦੇ ਕਾਰੋਬਾਰੀ ਟਿਕਾਣੇ ਯਾਨੀ ਨਾਈਆਂ ਦੀਆਂ ਦੁਕਾਨਾਂ, ਦੁੱਧ ਦਹੀਂ ਦੀਆਂ ਦੁਕਾਨਾਂ ਔਰ ਮਿਸਤਰੀਆਂ ਮਜ਼ਦੂਰਾਂ ਦੇ ਜਿਹੜੇ ਮਜ਼ਦੂਰੀ ਦੇ ਟਿਕਾਣੇ ਨੇ ਉਹਨਾਂ ਦੇ ਉੱਤੇ ਮੁਸੱਲ੍ਹਾ ਹਮਲੇ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਪੰਜਾਬ ਭਰ ਦੇ 에ਅਰਪੋਰਟਸ ਤੇ 15 ਕਿਲੋਮੀਟਰ ਏਰੀਆ ਦੇ ਵਿੱਚ ਦਫਾ 144 ਲਾ ਦਿੱਤੀ ਹੈ। ਇਸ ਦਫਾ 144 ਦਾ ਮਤਲਬ ਇਹ ਹੈ ਕਿ ਇਹਨਾਂ ਏਰੀਆਜ਼ ਦੇ ਵਿੱਚ ਨਾ ਤੇ ਕਿਸੇ ਕਿਸਮ ਦਾ ਕੋਈ ਕੂੜਾ ਕਬਾੜ ਆ ਜਿਹੜਾ ਉਹ ਸੁੱਟਿਆ ਜਾ ਸਕੇਗਾ ਔਰ ਈਦ ਮੌਕੇ ਜਦੋਂ ਮੁਲਕ ਭਰ ਦੇ ਵਿੱਚ ਕੁਰਬਾਨੀਆਂ ਹੋਣੀਆਂ ਨੇ, ਕੁਰਬਾਨੀਆਂ ਤੋਂ ਬਾਅਦ ਉਹਨਾਂ ਦੀਆਂ ਆਂਦਰਾਂ ਔਰ ਜਾਨਵਰਾਂ ਦੀਆਂ ਬਾਕੀ ਜਿਹੜੇ ਫੁਜ਼ਲੇ ਨੇ ਉਹ ਵੀ ਨਹੀਂ ਸੁੱਟੇ ਜਾ ਸਕਣਗੇ, ਕਿਉਂਕਿ ਇਹ ਸੁੱਟਣ ਤੋਂ ਬਾਅਦ 에ਅਰਪੋਰਟ ਦੇ ਲਾਗੇ ਇਹਨਾਂ ਸਾਰੀਆਂ ਅਲਾਇਸ਼ਾਂ ਜਾਂ ਆਂਦਰਾਂ ਚਾਂਦਰਾਂ ਔਰ ਗੰਦ ਨੂੰ ਖਾ ਕੇ ਇੱਲਾਂ, ਕਾਂ ਔਰ ਦੂਸਰੇ ਪਰਿੰਦੇ ਉੜਦੇ ਨੇ ਜਿਹੜੇ ਹਵਾਈ ਜਹਾਜ਼ਾਂ ਦੇ ਨਾਲ ਟੱਕਰ ਕਾਰਨ ਕਿਸੇ ਵੱਡੇ ਹਾਦਸੇ ਦਾ ਸਬਬ ਬਣ ਸਕਦੇ ਨੇ। ਸਰਕਾਰ ਵੱਲੋਂ ਹਰ ਸਾਲ ਇਹ ਪਾਬੰਦੀ ਲਾਈ ਜਾਂਦੀ ਹੈ। ਪਹਿਲਾਂ ਇਹ ਪਾਬੰਦੀ ਕਿਸੇ ਖਾਸ ਏਰੀਆ 'ਚ ਨਹੀਂ ਲਾਈ ਜਾਂਦੀ, ਪਰ ਹੁਣ ਇਹਦੇ ਵਾਸਤੇ ਏਰੀਆ ਜਿਹੜਾ ਉਹ ਵੀ ਨੋਮੀਨੇਟ ਕਰ ਦਿੱਤਾ ਗਿਆ ਔਰ ਆਖਿਆ ਗਿਆ ਕਿ 15 ਕਿਲੋਮੀਟਰ ਏਰੀਆ ਦੇ ਵਿੱਚ 에ਅਰਪੋਰਟ ਦੇ ਲਾਗੇ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਐਕਟੀਵਿਟੀ ਨਹੀਂ ਹੋਏਗੀ। ਲੋਕਾਂ ਨੂੰ ਆਖਿਆ ਜਾ ਰਿਹਾ ਕਿ ਸਾਲਟ ਵੇਸਟ ਮੈਨੇਜਮੈਂਟ ਦੇ ਮਹਿਕਮੇ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਉੱਤੇ ਕੁਰਬਾਨੀ ਕਰਦਿਆਂ ਹੋਏ ਅਮਲ ਕਰਨ ਤਾਂ ਜੇ ਗਲੀ ਮਹੱਲਿਆਂ ਦੇ ਵਿੱਚ ਗੰਦ ਹੈ ਜਿਹੜਾ ਉਹ ਨਾ ਖਿਲਰੇ। ਇਧਰ ਪਾਕਿਸਤਾਨੀ ਸਰਕਾਰ ਨੇ ਕੱਲ ਤੋਂ ਬਕਾਇਦਾ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ, ਯਾਨੀ 6 ਤਰੀਕ ਤੋਂ ਪਾਕਿਸਤਾਨ ਦੇ ਵਿੱਚ ਹੁਣ ਈਦ ਦੀਆਂ ਛੁੱਟੀਆਂ ਨੇ ਜਿਹੜੀਆਂ 9 ਜੂਨ ਤੱਕ ਚੱਲਣਗੀਆਂ। ਇਸ ਤਰ੍ਹਾਂ ਸੂਬਾ ਸਰਕਾਰਾਂ ਨੇ ਜਿਹੜੀਆਂ ਉਹਨਾਂ ਵੱਲੋਂ ਵੀ ਈਦ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਵਿੱਚ ਗਰੀਬੀ ਵਧੀ ਹੈ ਔਰ ਆਮ ਬੰਦੇ ਦੇ ਹਾਲਾਤ ਤੰਗ ਹੋਏ ਨੇ, ਇਹ ਆਖਣਾ ਹੈ ਵਰਲਡ ਬੈਂਕ ਦਾ। ਜਿਨ੍ਹਾਂ ਮੁਜਬ ਪਾਕਿਸਤਾਨ ਦੇ ਵਿੱਚ 10 ਕਰੋੜ 79 ਲੱਖ ਪਾਕਿਸਤਾਨੀ ਐਸੇ ਨੇ ਜਿਹੜੇ ਗਰੀਬੀ ਔਰ ਇਸ ਤੋਂ ਥੱਲੜੀ ਲੀਕ ਦੇ ਉੱਤੇ ਜ਼ਿੰਦਗੀ ਕੱਟਣ ਤੇ ਮਜਬੂਰ ਨੇ। ਤਾਜ਼ਾ ਅੰਕੜਿਆਂ ਦੇ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਵਿੱਚ ਪਹਿਲੋਂ ਗਰੀਬੀ 39.8% ਸੀਗੀ, ਜਿਹੜੀ ਹੁਣ ਵੱਧ ਕੇ 44.7% ਤੱਕ ਅੱਪੜ ਗਈ ਹੈ। ਇਹਦੇ ਵਿੱਚ ਦੱਸਿਆ ਗਿਆ ਹੈ ਕਿ 47.7% ਦੀ ਇਹ ਆਬਾਦੀ ਹੈ ਜਿਹੜੀ ਹੈ ਗਰੀਬੀ ਦਾ ਸ਼ਿਕਾਰ ਹੈ, ਜਦ ਕਿ 10 ਕਰੋੜ 79 ਲੱਖ ਪਾਕਿਸਤਾਨੀ ਜਿਹੜੇ ਉਹ ਇਹਨਾਂ ਅੰਕੜਿਆਂ ਦੇ ਘੇਰੇ ਦੇ ਵਿੱਚ ਆਉਂਦੇ ਨੇ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਲੋਕਾਂ ਦੀ ਇਸ ਵੇਲੇ ਜ਼ਿੰਦਗੀ ਦਾ ਢੰਗ ਜਿਹੜਾ ਉਹ ਬਦਲ ਗਿਆ। ਉਹ ਲੋਕ ਜਿਹੜੇ ਪਹਿਲਾਂ ਚੰਗਾ ਚੌਂਸਾ ਖਾਂਦੇ ਸਨ ਹੁਣ ਕੰਪਰੋਮਾਈਜ਼ਿੰਗ ਖਾਂਦੇ ਨੇ। ਜਿਨ੍ਹਾਂ ਦੇ ਘਰ ਪਹਿਲਾਂ ਖੁੱਲਾ ਰਾਸ਼ਨ ਆਉਂਦਾ ਸੀਗਾ ਉਹਨਾਂ ਦੀ ਵੀ ਖਰੀਦ ਦੀ ਹੁਣ ਤਾਕਤ ਹੈ ਜਿਹੜੀ ਉਹ ਘਟ ਰਹੀ ਹੈ। ਇਹਦੇ ਵਿੱਚ ਦੱਸਿਆ ਗਿਆ ਕਿ ਪਹਿਲਾਂ ਇੱਕ ਪਾਕਿਸਤਾਨੀ ਹੈ ਜਿਹੜਾ ਉਹਦੀ ਰੋਜ਼ ਜਿਹਨੂੰ ਕਹਿੰਦੇ ਨੇ ਕਿ ਕਮਾਈ 1200 ਰੁਪਏ ਦੇ ਲਗਭਗ ਸੀਗੀ, ਜਿਹੜੀ ਕਿ ਹੁਣ ਘਟੀ ਹੈ। ਇਹਦੇ ਨਾਲ ਹੀ ਦੱਸਿਆ ਗਿਆ ਹੈ ਕਿ ਇਹ ਸਾਰਾ ਡਾਟਾ ਜਿਹਦੇ ਅੰਦਾਜ਼ੇ ਕੱਢੇ ਗਏ ਨੇ ਇਹ 2018-2019 ਦੀ ਪਾਕਿਸਤਾਨ 'ਚ ਹੋਣ ਵਾਲੀ ਮਰਦਮਸ਼ੁਮਾਰੀ ਔਰ ਖਾਨਾਸ਼ੁਮਾਰੀ ਹੈ ਜਿਹੜੀ ਉਹਦੇ ਮੁਤਾਬਿਕ ਨੇ, ਕਿਉਂਕਿ ਸਾਲ 2023 ਦੇ ਵਿੱਚ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਜਿਹੜੀ ਮਰਦਮਸ਼ੁਮਾਰੀ ਹੈ ਹਜੇ ਤੱਕ ਸਰਕਾਰ ਵੱਲੋਂ ਉਹਨਾਂ ਅੰਕੜਿਆਂ ਦਾ ਬਕਾਇਦਾ ਐਲਾਨ ਨਹੀਂ ਕੀਤਾ ਗਿਆ। ਇਹਦੇ ਤੋਂ ਅੱਡ ਆਖਿਆ ਗਿਆ ਹੈ ਕਿ ਪਾਕਿਸਤਾਨ ਦੇ ਵਿੱਚ 16.5% ਦੀ ਆਬਾਦੀ ਹੈ ਜਿਹੜੀ ਹੈ ਗਰੀਬੀ ਦੀ ਲੀਕ ਤੋਂ ਵੀ ਥੱਲੇ ਜ਼ਿੰਦਗੀ ਕੱਟ ਰਹੀ ਹੈ, ਯਾਨੀ ਜਿਨ੍ਹਾਂ ਕੋਲ ਬੁਨਿਆਦੀ ਸਹੂਲਤਾਂ ਵੀ ਨਹੀਂ ਹੈ। ਇਸ ਤੋਂ ਅੱਡ 3 ਕਰੋੜ 98 ਲੱਖ ਲੋਕ ਨੇ ਜਿਹੜੇ ਉਹ ਐਸੇ ਨੇ ਜਿਹੜੇ ਗਰੀਬੀ ਦੇ ਸਾਰੇ ਮਿਆਰ ਦੇ ਉੱਤੇ ਪੂਰਾ ਉਤਰਦੇ ਨੇ। ਪਾਕਿਸਤਾਨ ਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਇਸ ਵੇਲੇ ਥੱਲੜੇ ਤਬਕੇ ਔਰ ਵਿਚਕਾਰਲੇ ਆਮਦਨੀ ਦੇ ਲੋਕ ਨੇ ਜਿਹੜੇ ਉਹ ਤੰਗ ਹੋ ਰਹੇ ਨੇ ਔਰ ਪਾਕਿਸਤਾਨ ਦਾ ਸ਼ੁਮਾਰ ਵੀ ਉਹਨਾਂ ਮੁਲਕਾਂ ਦੇ ਵਿੱਚ ਹੁੰਦਾ ਹੈ ਜਿੱਥੇ ਥੱਲੜਾ ਤਬਕਾ ਔਰ ਵਿਚਕਾਰਲਾ ਤਬਕਾ ਜਾਂ ਤਨਖਾਹਦਾਰ ਤਬਕਾ ਜਿਹੜਾ ਉਹਨੂੰ ਬਹੁਤਾ ਜਾਣਿਆ ਜਾਂਦਾ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ USA ਤੋਂ ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲੇ ਕਹਾਂਗਾ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 722 7698 ਯਾਨੀ 408 722 7698। ਇਹਦੇ ਨਾਲ ਹੀ ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ। ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜ਼ਰੂਰ ਜੁਆਇਨ ਕਰਨਾ, ਸਬਸਕ੍ਰਾਈਬ ਕਰਨਾ, ਘੰਟੀ ਦਾ ਬਟਨ ਦਬਾਉਣਾ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਮਾਈਕ੍ਰੋਫੋਨ ਦੇ ਔਰ ਕੈਮਰੇ ਦੇ ਇਸ ਪਾਸਿਓਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।